बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ਾਮਦੀਦ ਕਵਾਂਗੇ ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਨੱਕੀ ਦੇ ਵਿੱਚ, ਜਿਹਦਾ ਕਿ ਮੌਜੂਦਾ ਨਾਂ ਜਿਹੜਾ ਉਹ ਬਲਾਲ ਨਗਰ ਹੈ ਔਰ ਤਹਿਸੀਲ ਜ਼ਫਰਵਾਲ ਦਾ ਇਹ ਇੱਕ ਛੋਟਾ ਜਿਹਾ ਪਿੰਡ ਹੈ। ਸਾਡੀ ਵੀਡੀਓ ਦੀ ਅੱਜ ਮਹਿਮਾਨ ਸ਼ਖਸੀਅਤ ਨੇ ਅਮਾ ਮਾਸੂਮਾ ਬੀਬੀ। ਅਮਾ ਮਾਸੂਮਾ ਬੀਬੀ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਤਹਿਸੀਲ ਸਾਂਬਾ ਜ਼ਿਲ੍ਹਾ ਜੰਮੂ ਪਿੰਡ ਜੱਸੋ ਚੱਕ। इस जस्सो ਚੱਕ ਦੇ ਜਿਹੜੇ ਲਾਗੇ ਪਿੰਡ ਸਨ ਉਹਨਾਂ ਪਿੰਡਾਂ ਵਿੱਚ ਸ਼ਾਮਲ ਸਨ ਇੱਕ ਪਿੰਡ ਜਗਵਾਲ, ਕੰਦਰਾਲ, ਬੱਖਾਂ ਚੱਕ, ਕੁਲੀਆਂ, ਬੰਬੂ ਚੱਕ, ਫਤਵਾਲ ਔਰ ਛੰਨੀ ਵਗੈਰਾ। ਤੇ ਦੋਸਤੋ 1947 ਦੀ ਜਿਹੜੀ ਵੰਡ ਸੀ ਉਸ ਤੋਂ ਪਹਿਲੇ ਹੀ ਇਹਨਾਂ ਦੀ ਸ਼ਾਦੀ ਜਿਹੜੀ ਆ ਉਹ ਕੇਸੋ ਕਮੋਰ ਪਿੰਡ ਦੇ ਵਿੱਚ ਹੋ ਚੁੱਕੀ ਸੀ। ਇਹਨਾਂ ਦੇ ਜਿਹੜੇ ਮੀਆਂ ਜੀ ਸਨ ਉਹਨਾਂ ਦਾ ਨਾਂ ਸੀ ਮੁਹੰਮਦ ਸੈਨ ਔਰ ਜਿਹੜੇ ਸਹੁਰਾ ਜੀ ਸਨ ਉਹਨਾਂ ਦਾ ਨਾਂ ਸੀ ਬਾਬਾ ਜਾਨਾ। ਤੇ ਦੋਸਤੋ ਆਓ ਫਿਰ ਮੁਲਾਕਾਤ ਕਰੀਏ ਅਮਾ ਮਾਸੂਮਾ ਬੀਬੀ ਦੇ ਨਾਲ ਤੇ ਉਹਨਾਂ ਦੇ ਪੁਰਾਣੇ ਪਿੰਡ ਦੀਆਂ ਗੱਲਾਂ ਇਹਨਾਂ ਦੀ ਜ਼ੁਬਾਨੀ ਹੀ ਉਹਨਾਂ ਕੋਲੋਂ ਸੁਣੀਏ। माँ जी सलामकुम। सुनाओ क्या हाल जी, सुनाओ ठीक हो? हाँ ठीक है। सुनाओ सेहत कैसी है? सेहत भी ठीक है हूँ। अच्छा माशाल्लाह उम्र भी काफ़ी हो गई है ना? 100 तो उत्ते होगी। 100 तो उत्ते हो गई है। अच्छा माशाल्लाह 100 साल तो उत्ते थोड़ी उम्र हो चुकी है। हाँ। ज़बरदस्त। अम्मा जी की नाम है अपना? मेरा नाम शुमा। मासूम बीबी मासूमा हाँ। ठीक हो गया। ਤੇ ਅਮਾ ਜੀ ਤੁਹਾਡੇ ਜਿਹੜੇ ਵਾਲਾ ਸਾਹਿਬ ਹਾਂ ਅਬੂ ਤੁਹਾਡੇ ਉਹਨਾਂ ਦਾ ਕੀ ਨਾਮ ਹੈ? ਉਹਦੇ ਨਾਲ ਅਸੀਂ ਸਰਾਜ। ਸਰਾਜ। ਅੱਛਾ ਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਉਧਰੋਂ ਆਏ ਦੇ ਹੋ? ਰਿਆਸਤ ਤੋਂ ਆਏ। ਰਿਆਸਤ ਚੋਂ? ਹਾਂ। ਇਹ ਕਿਹੜਾ ਪਿੰਡ ਜਿੱਥੇ ਅਸੀਂ ਬੈਠੇ ਦੇ ਆ? ਨੱਕੀ। ਨੱਕੀ ਬਲਾਲ ਨਗਰ ਹੈ? ਹਾਂ। ਅੱਛਾ ਅਮਾ ਇਸ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਹੈ ਪੰਡੋਰੀ। ਹਾਂ। ਦਰਮਾਨ, ਫਿਰ ਆਪਣੀ ਕੋਲਿਆ। ਠੀਕ ਹੈ। ਫਿਰ ਡਿੰਗਾ, ਠੀਕ ਹੈ। ਬਿਰੜੀ ਐਨ। ਅੱਛਾ ਇਹ ਪਿੰਡ ਨੇ ਇਹਦੇ ਨਾਲ ਨਾਲ। ਹਾਂ। ਤੇ ਇਹ ਕਿਹੜੀ ਤਹਿਸੀਲ ਲੱਗਦੀ ਇਹਨੂੰ? ਡਫਰਵਾਲ ਵੀ ਹੋਣੀ ਹੁਣ ਜ਼ਫਰਵਾਲ ਬਣ ਗਈ ਹੈ। ਡਫਰਵਾਲ। ਠੀਕ ਹੈ। ਅੱਛਾ ਮੈਂ ਜਿਹੜਾ ਉਧਰ ਪਿੰਡ ਸੀ ਤੁਹਾਡਾ ਉਹ ਕਿਸ ਤਰ੍ਹਾਂ ਦਾ ਪਿੰਡ ਸੀ? ਪਿੰਡ ਸਾਡਾ ਸਹੀ ਦੁਆਲੇ ਪਿੰਡ ਹਨ ਜਗਵਾਲ, ਫਿਰ ਕੰਦਰਾਲ, ਫਿਰ ਬੱਖਾਂ ਚੱਕ। ਇਹ ਪਿੰਡ ਦੁਆਲੇ ਦੁਆਲੇ ਹਨ ਤੇ ਸਾਡਾ ਵਿਸ਼ਕਾਰ ਹੈ। ਹੋਰ ਨਾਂ ਲਵੋ ਪਿੰਡਾਂ ਦੇ ਦੁਆਲੇ ਵਾਲਿਆਂ ਦੇ, ਸੱਜੇ ਖੱਬੇ ਜਿੰਨੇ ਵੀ ਪਿੰਡ ਆ ਸਾਰਿਆਂ ਦੇ ਨਾਂ ਲਵੋ। ਬੱਖਾਂ ਚੱਕ, ਕੰਦਰਾਲ, ਕੁਲੀਆਂ, ਬੰਮੂ ਚੱਕ, ਫਿਰ ਜਗਵਾਲ, ਫਿਰ ਇਹੋ ਜਿਹੇ ਪਿੰਡ ਫਤਵਾਲ, ਛੰਨੀ, ਇਹ ਪਿੰਡ ਹਨ। ਇਹ ਛੰਨੀ ਜਿਹੜਾ ਪਿੰਡ ਹੈ ਇਹ ਮੀਆਂ ਰਸ਼ੀਦ ਹੋਰਾਂ ਦਾ ਪਿੰਡ ਸੀ ਨਾ? ਹਾਂ। ਹਾਂਜੀ। ਤੇ ਕੰਦਰਾਲ ਛਿੰਝ ਹੁੰਦੀ ਰਹੀ ਹੈ? ਛਿੰਝ ਹੁੰਦੀ ਰਹੀ ਆ। ਕਦੇ ਮੌਕਾ ਮਿਲਿਆ ਜਾਣ ਦਾ? ਆਹੋ ਉੱਥੇ ਚੇਲਾ ਵੀ ਹੁੰਦਾ ਸੀ। ਅੱਛਾ ਚੇਲਾ ਵੀ ਹੁੰਦਾ ਸੀ ਉੱਥੇ? ਹਾਂ। ਤੇ ਕੰਦਰਾਲ ਕਦੇ ਤੁਸੀਂ ਜਾ ਕੇ ਦੇਖਿਆ ਮੇਲਾ ਕਦੇ ਜਾ ਕੇ? ਆਹੋ ਮੈਂ ਦੇਖਿਆ ਦਾ। ਕਿੰਨੇ ਕੁ ਵਾਰੀ ਗਏ ਉੱਥੇ ਮੇਲੇ 'ਚ? ਬਥੇਰੇ ਭਾਈ ਜਾਂਦੀ ਰਹੀਆਂ ਜਦੋਂ ਵਾਲਾ ਮੇਲਾ ਦੇਖਣ ਜਾਣਾ। ਉਹ ਤੁਸੀਂ ਬੱਚੇ ਹੋ ਨਾ? ਹਾਂ। 47 ਤੋਂ ਪਹਿਲੇ ਤੁਸੀਂ ਦੇਖਿਆ ਮੇਲਾ ਨਾ? ਹਾਂ। ਤੇ ਉਦੋਂ ਮੈਂ ਕਿਹੜੀ ਕਿਹੜੀ ਚੀਜ਼ ਮਿਲਦੀ ਰਹੀ ਹੈ ਮੇਲੇ ਵਿੱਚੋਂ ਬੱਚਿਆਂ ਵਾਸਤੇ? ਤੁਸੀਂ ਕਿਹੜੀ ਕਿਹੜੀ ਚੀਜ਼ ਖਰੀਦਦੇ ਰਹੇ ਹੋ? ਖਿਡੌਣੇ? ਸ਼ਰੀਰੀਆਂ ਖਿਡੌਣੇ ਨਿਆਣਿਆਂ ਦੇ ਖੇਡਣ ਵਾਲੇ। ਹੋਰ ਕੀ ਨਹੀਂ ਉਹ ਖਿਡੌਣੇ ਕਿਹੜੇ ਕਿਹੜੇ ਹੁੰਦੇ ਰਹੇ ਨੇ? ਇਹ ਕੁੱਜੀਆਂ ਜਿਹੀਆਂ, ਕੁੱਜੀਆਂ, ਸ਼ੰਕਣੇ, ਉਹ ਜਿਹੜੇ ਮਿੱਟੀ ਦੇ ਬਰਤਨ ਆ ਸਾਰੇ ਹੀ ਜਿਹੜੇ ਖਿਡੌਣੇ ਹਾਂ ਜਿਹੜੇ ਮਿੱਟੀ ਦੇ ਰੰਗ ਲਾਏ ਦਾ। ਤੇ ਕਿੰਨੇ ਕੁ ਪੈਸੇ ਮਿਲਦੇ ਰਹੇ ਨੇ ਮੇਲੇ ਵਾਸਤੇ ਉਦੋਂ? ਪੈਸੇ ਜਿੰਨੇ ਬਣ ਜੀਗਾ ਲੱਲਾ ਪੈਸੇ ਦਾ ਖੁੱਲ੍ਹਾ ਸਾਡਾ ਪਿਓ ਤੇ ਬਥੇਰੇ ਦਿੰਦਾ ਰਿਹਾ। ਕਿੰਨੇ ਕੁ ਮਸਨ? ਅੱਛਾ ਉਦੋਂ ਇੰਨੇ ਪੈਸੇ ਮਿਲਦੇ? ਇੰਨੇ ਪੈਸੇ ਹੈ ਮੂੰਹ ਤੇ ਮਹਿੰਗੇ ਬੜੀ ਹੈ। ਨਹੀਂ ਉਦੋਂ ਮੈਂ ਕਿਹੜੇ ਪੈਸੇ ਚੱਲਦੇ ਹਨ? ਰੁਪਈਏ ਚੱਲਦੇ ਆ ਚਾਂਦੀ ਦੇ। ਚਾਂਦੀ ਦੇ ਮੋਰੀ ਵਾਲੇ ਪੈਸੇ ਹੁੰਦੇ ਹਨ? ਹਾਂ। ਠੀਕ ਹੈ। ਨਿੱਕੇ ਨਿੱਕੇ ਨਹੀਂ ਹੁੰਦੇ ਆ ਜੋ ਪਿੱਤਲ ਹੁੰਦੀ ਉਹ ਜੇ ਪੈਸੇ ਨਿੱਕੇ ਨਿੱਕੇ। ਜੀ ਜੀ। ਤੇ ਮੈਂ ਪਿੰਡ ਵਿੱਚ ਦੱਸੋ ਜਰਾ ਕਿ ਕਿੰਨੀਆਂ ਕੁ ਸਹੇਲੀਆਂ ਹਨ? ਸਹੇਲੀਆਂ ਤੇ ਸਹੇਲੀਆਂ ਨਾਲ ਮੈਂ ਕੱਢ ਕੇ ਰਹਿ ਲਈ ਮੈਂ ਸਹੇਲੀਆਂ ਨਾਲ। ਠੀਕ ਹੈ। ਮੇਰੀ ਸਹੇਲੀਆਂ ਨਾਲ ਮੇਰੇ ਪਿਓ ਦੀ ਹੀ ਪੁਲਿਸ ਆ ਜਾਣਾ ਬੜਾ। ਅੱਛਾ ਮੈਂ ਤਾਂ ਕਿੰਨੀ ਵਾਰੀ ਉਹਦੀ ਉਹਦੇ ਕੋਲ ਕੇ ਰਹਿਣਾ ਪੁਲਿਸ ਆ ਜਾਂਦੀ ਸੀ ਮੇਰੇ ਪਿਓ ਨਾਲ। ਅੱਛਾ। ਉਹਨਾਂ ਤੇ ਉਹਨਾਂ ਫਿਰ ਮੈਨੂੰ ਪੈਸੇ ਦੇਣੇ ਪੈ ਕੁੜੀ ਨੂੰ ਅੱਗੇ ਪਿੱਛੇ ਕਰਤੇ ਤੂੰ ਸਾਡੇ ਨਾਲ ਜਾਣਾ। ਹਾਂ। ਮੈਂ ਕਿੱਥੋਂ ਅੱਗੇ ਪਿੱਛੇ ਹੋਣਾ। ਮੈਂ ਫਿਰ ਉਹਨਾਂ ਪੈਸੇ ਦੇਣੇ। ਮੈਂ ਗਲੀ ਦੇ ਵਿੱਚ ਬੁੱਤੀ ਬਣਾ ਲਈ ਤੇ ਉਹਦੇ 'ਚ ਪੈਸੇ ਦੱਬ ਕੇ ਰੇਤ ਨਾਲ ਤੇ ਪਤਾ ਕਿ ਨਹੀਂ ਕਰਿਆ। ਅੱਛਾ। ਮੈਂ ਅੰਦਰੂ ਰਿਆਸਤ 'ਚ ਚਲੇ ਗਈਆਂ 2 ਵਾਰੀ। ਅੱਛਾ। ਆਹੋ ਕੱਲਿਆਂ? ਆਹੋ ਕੋੜੀ ਤੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਕਿੰਨੇ ਕੁ ਗੈਰ ਮੁਸਲਮਾਨਾਂ ਦੇ ਘਰ ਹਨ ਪਿੰਡ 'ਚ ਉਸ 'ਚ ਜੱਸੋ ਚੱਕ 'ਚ? ਉੱਥੇ ਸਾਡੇ ਇਹਨਾਂ ਦੇ ਘਰ 2 ਘਰ ਬਟਵਾਲਾ ਦਾ ਸੀ, ਇੱਕ ਤਰਖਾਣਾ ਦਾ ਸੀ ਔਰ ਜ਼ਿਮੀਂਦਾਰ ਗਿਆ। ਕੀ ਕੀ ਨਾਂ ਹਨ ਉਹਨਾਂ ਦੇ? ਇੱਕ ਨਾਂ ਸੀ ਸਰਦਾ, ਹਾਂ। ਇੱਕ ਨਾਂ ਕਾਦਰ,
ਹਾਂ ਇੱਕ ਨਾਂ ਰੁੱਗੜ, ਇਹੋ ਜਿਹੇ ਨਾਂ ਹਨ। ਇਹ ਨਾਂ ਸਨ ਉੱਥੇ। ਠੀਕ ਹੋ ਗਿਆ। ਸਾਦੇ ਸਾਦੇ ਨਾਂ। ਤੇ ਮਤਲਬ ਨੰਬਰਦਾਰ ਕੌਣ ਸੀ ਪਿੰਡ ਦਾ? ਲੰਬੜਦਾਰ ਅਸੀਂ ਨੈਤ ਹੀ ਉਹਦਾ ਨਾਂ। ਨੈਤ। ਹਾਂ, ਉਹਦੀ ਸਲਾਰ ਜਾ ਕੇ। ਸਲਾਰੀ ਅਸੀਂ ਕੌਮ ਦਾ। ਠੀਕ ਹੈ। ਤੇ ਪਿੰਡ ਵਿੱਚ ਕਿੰਨੇ ਕੁ ਦਾਇਰੇ ਸਨ? ਛੱਪੜ ਕਿੰਨੇ ਕੁ ਸਨ? ਵੱਡੇ ਦਰਖਤ ਕਿੰਨੇ ਕੁ ਸਨ? ਬਾਗ ਕਿੰਨੇ ਕੁ ਸਨ? ਦਾਇਰਾ ਤੇ ਹਾਈ ਕਬਰਾਂ ਦੇ ਕੋਲ ਗਏ ਸੀ, ਬਾਹਰ ਮਸੀਤ ਕੋਲ। ਹਾਂ। ਉੱਥੇ ਸਾਰੇ ਪਿੰਡ ਦੀਆਂ ਮੰਜੀਆਂ ਢਾਈਆਂ ਤੇ ਬਹਿਣਾ ਤੇ ਖਲੋਣਾ ਖਲੋ ਗਿਆ। ਅੱਛਾ, ਤੇ ਮੈਂ ਲੰਬੜਦਾਰ ਦਾ ਨਾਮ ਨੈਤ ਸੀ ਹੈ। ਠੀਕ ਹੈ। ਤੇ ਨਾਈ ਕੌਣ ਸੀ ਪਿੰਡ ਦਾ? ਨਾਈ ਰੱਖਾ ਸੀ। ਰੱਖਾ ਮੁਸਲਮਾਨ ਸੀ ਨਾ? ਹਾਂ। ਠੀਕ ਹੈ। ਤੇ ਰੱਖਾ ਨਾਈ ਦਰਮਾਨ ਇੱਕ ਹੈ ਨਾ? ਆਹੋ, ਇੱਥੋਂ ਦਾ ਹੈ ਦਰਮਾਨ ਦਾ ਵੀ। ਹਾਂਜੀ। ਉਹ ਹੁੰਦਾ ਨਹੀਂ ਇੱਥੇ ਸਾਡੇ ਸਿਰ ਮੰਨਣ ਦਾ। ਅੱਛਾ, ਮੈਨੂੰ ਦੱਸੋ ਜਰਾ ਕਿ ਕਿੰਨੀਆਂ ਕੁ ਸਹੇਲੀਆਂ ਹਨ ਪਿੰਡ ਤੁਹਾਡੇ 'ਚ? ਜਿਹੜੇ ਗੈਰ ਮੁਸਲਮ ਲੋਕ ਸਨ ਉਹਨਾਂ ਦੀ ਕਿਸੇ ਕੋਈ ਕੁੜੀ ਦਾ ਨਾਂ ਲਵੋ ਕਿਸੇ ਦਾ। ਕੁੜੀਆਂ ਬਥੇਰੀਆਂ, ਸ਼ਕੀਨਾ, ਫਿਰ ਕਸ਼ਲਿਆ, ਇਹੋ ਜਿਹੇ ਨਾਂ ਹਨ। ਹੋਰ ਨਾਂ ਲਵੋ ਜਿੰਨੇ ਨੇ ਯਾਦ ਨੇ। ਕੀ ਪਤਾ ਕਿੰਨੇ ਕੁ ਜੀ ਜੁੰਦਾ ਹੋਏ ਤੁਹਾਡੀ ਗੱਲਬਾਤ ਸੁਣੇ, ਸਾਡੇ ਨਾਲ ਰਾਬਤਾ ਕਰੇ। ਸਾਡੀਆਂ ਕਰਸ਼ੈਰ, ਰਸੂਲਾ, ਮਹਤੂਲਾ। ਇਹ ਤੁਹਾਡੇ ਬਚਪਨ ਦੀਆਂ ਸਹੇਲੀਆਂ ਸਨ? ਹਾਂ। ਇੱਧਰ ਆਈ ਜਿਹੜੀਆਂ ਮੈਂ ਉੱਥੇ ਰਹਿ ਗਈਆਂ ਸਨ ਉਹਨਾਂ ਦੇ ਨਾਂ ਲਵੋ ਕਿਸੇ ਦਾ। ਜਿਹੜੀਆਂ ਉਹ ਗੈਰ ਮੁਸਲਮ ਸਨ, ਜਿਹੜੇ ਕਰਾਣਾ ਦੀਆਂ, ਤੇ ਜਿਹੜੇ ਉਹਨਾਂ ਦੇ ਨਾਂ ਲਵੋ ਬੱਚੀਆਂ ਦਾ। ਬੱਚੀਆਂ ਦੇ ਇਹੋ ਜਿਹੇ ਨਾਂ ਸੀ, ਕਿਸੇ ਨਾਲ ਸ਼ਕੀਨਾ ਤੇ ਕਿਸੇ ਨਾਲ ਹਥਿਆਰਾਂ ਤੇ ਕਿਸੇ ਨਾਲ ਇਹੋ ਜਿਹੇ ਨਾਂ ਸਾਰੇ। ਅੱਛਾ। ਕੋਈ ਮੇਲਾ ਹੁੰਦਾ ਸੀ ਪਿੰਡ 'ਚ? ਨਹੀਂ, ਪਿੰਡ 'ਚ ਨਹੀਂ ਸਾਡੇ 'ਚ। ਕਿੱਥੇ ਮੇਲਾ ਹੁੰਦਾ ਸੀ? ਮੇਲਾ ਹੁੰਦਾ ਸੀ ਚਾਂਬਲਿਆ। ਹਾਂ। ਤੇ ਜਦ ਸ਼ਾਮ ਨੂੰ ਕਰਦੇ ਹਨ ਐਵੇਂ ਪਡਾਰਾ ਜਾ। ਉਹ ਬਾਬੇ ਦਾ ਮੇਲਾ ਉੱਥੇ ਹੁੰਦਾ ਜੀ, ਸ਼ਾਮ ਨੂੰ ਮਨਾਸਾਂ ਹੈ? ਸ਼ਾਮ ਨੂੰ। ਠੀਕ ਹੋ ਗਿਆ। ਤੇ ਬਾਬਾ ਚਾਮਲ ਦਾ ਜਿਹੜਾ ਜਿੱਥੇ ਜਗ੍ਹਾ ਬਣੀ ਦੀ ਉਹ ਵੀ ਤੁਸੀਂ ਦੇਖੀ ਦੀ ਹੈ? ਹਾਂ। ਕਿੰਨੇ ਕੁ ਵਾਰੀ ਗਏ ਹੋ ਮੇਲੇ ਉੱਥੇ? ਉਹ ਉੱਥੇ ਬਥੇਰੇ ਵਾਰੀ ਸਾਡੇ ਕੋਲ ਹੀ ਜੱਸੋ ਚੱਕ ਦੇ ਕੋਲ ਗਏ। ਉੱਥੇ ਤਾਂ ਲੋਕਾਂ ਨੂੰ ਜਰਾ ਕਿ ਚੰਬਲ ਹੋਣੀ ਤੇ ਨਹਾਉਣ ਵੀ ਉੱਥੇ ਜਾਣਾ, ਤੇ ਉਹ ਤੇ ਕੋਲ ਹੀ ਸਾਡੇ। ਅੱਛਾ, ਚਾਮਲ ਤੇ ਜੱਸੋ ਚੱਕ ਨਜ਼ਦੀਕ ਹੀ ਨੇ? ਹਾਂ, ਕੋਲ। ਠੀਕ ਹੈ। ਤੇ ਪਿੰਡ ਦੀ ਜਿਹੜੀ ਮਿੱਟੀ ਸੀ ਉਹ ਕਿਸਾਂ ਦੀ ਸੀ? ਰੋਈ ਹੈ ਜਾਂ ਇਹੋ ਜਿਹੀ ਲਾਲ ਮਿੱਟੀ? ਲਾਲ ਮਿੱਟੀ ਸੀ। ਕਈਆਂ ਕੁਝ ਜਗ੍ਹਾ ਛੱਪੜ ਹੀ ਕੋਲ ਗਏ, ਛੱਪੜ ਉਹਦੇ 'ਚ ਮਿੱਟੀ ਕੱਢਣੀ, ਕਾਹਨੀਆਂ ਕਰਨੀਆਂ, ਉੱਥੇ ਕੇ ਭੋਹ ਖੜਨਾ ਤੇ ਕਹਾਣੀ ਕਰਨੀ, ਉੱਥੇ ਕੇ ਕੋਠੇ ਲਿਖਣੀ। ਅੱਛਾ। ਧੋ ਕੇ ਛੱਪੜ 'ਚ ਮਿੱਟੀ ਕੱਢ ਕੇ ਤੇ ਉਹਦੇ 'ਚ ਭੋਹ ਮਿਕਸ ਕਰਕੇ ਕੱਢ ਕੇ ਕੁੜੀਆਂ ਸਾਰੀਆਂ ਨੇ ਜਾਣਾ ਤੇ ਟੇਰ ਲਾ ਲੈਣੇ, ਫਿਰ ਉੱਥੇ ਭੋਹ ਖੜਨਾ, ਫਿਰ ਕਹਾਣੀ ਕਰਨੀ। ਅੱਛਾ। ਫਿਰ ਟੋਹਣੀਆਂ ਤੇ ਫਿਰ ਉਹ ਕੋਠੇ ਲਿਖਣੇ। ਉਹਦੇ ਨਾਲ ਫਿਰ ਕੋਠੇ ਲਿੰਮਣੇ। ਹਾਂ। ਤੇ ਉਸ ਛੱਪੜ ਕੋਲੋਂ ਹੋਰ ਕੀ ਕੰਮ ਲੈਂਦੇ ਹਨ ਪਿੰਡ ਵਾਲੇ? ਪਿੰਡਾਂ ਦੇ ਕੋਈ ਵੀ ਨਹੀਂ ਆਇਆ, ਹੁਣ ਅਸੀਂ ਕਿਤੇ ਛਟਾਲੇ ਛਟੂਲੇ ਕੋਲ ਹੋਣ ਪੈਲੀਆਂ 'ਚ ਉਹ ਪਾਣੀ ਦੇ ਰਹੇ। ਪਾਣੀ ਦੇ ਡੰਗਰ ਨਹੀਂ ਨਵਾਲਦੇ ਉੱਥੇ? ਡੰਗਰ ਵੀ ਨਵਾ ਲੈਂਦੇ ਹਨ ਵਿੱਚ। ਤੇ ਪੀਣ ਵਾਸਤੇ ਪਾਣੀ ਦਾ ਕੀ ਨਿਜ਼ਾਮ ਸੀ? ਖੂਹ ਸਾਡੇ ਐ ਨਲਕੇ ਨੁਲਕੇ ਆਉਂਦੀ ਹੁਣ ਉਹਦਾ। ਕੋਈ ਨਲਕਾ ਨਹੀਂ ਪਿੰਡ 'ਚ? ਨਾ। ਅੱਛਾ। ਖੂਹ ਸਾਰਾ ਕੋਲ ਗਏ, ਛੱਪੜ ਲੱਗੇ ਦੇ, ਖੁਰੇ ਬਣਾਏ ਦੇ, ਉੱਥੇ ਕੇ ਪਾਣੀ ਡਾਹ ਮਈਆਂ ਨਵਾਲ। ਅੱਛਾ। ਹਾਂ। ਕਿੰਨੇ ਖੂਹ ਸਨ ਪਿੰਡ 'ਚ? ਹਾਂ। ਤੇ ਉਹ ਕਿਹਦੇ ਨਾਂ ਤੋਂ ਮਸ਼ਹੂਰ ਸੀ ਉਹ ਖੂਹ? ਖੂਹ ਸੀ ਇੱਕ ਸਾਡਾ ਗਏ ਸੀ, ਮੇਰੇ ਕੇ ਪਿਓ ਨੇ ਲਵਾਇਆ ਸੀ, ਤੇ ਇੱਕ ਉਸ ਬੁੱਲਾ ਸੀ ਉਹ ਨਹੀਂ ਲਵਾਇਆ। ਇੱਕ ਬੁੱਲੇ ਵਾਲਾ ਖੂਹ ਹੋ ਗਿਆ। ਇੱਕ ਸਾਡਾ ਸੀ। ਤੇ ਤੁਹਾਡੇ ਅੱਬੂ ਦਾ ਕੀ ਨਾਂ ਸੀ ਉਹਨਾਂ ਦਾ? ਸਰਾਜ। ਸਰਾਜ ਵਾਲਾ ਖੂਹ। ਹਾਂ। ਅੱਛਾ, ਇੱਕ ਬਾਬੇ ਸਰਾਜ ਵਾਲਾ ਖੂਹ, ਇੱਕ ਬੁੱਲੇ ਵਾਲਾ ਖੂਹ, ਤੇ ਤੀਸਰਾ ਖੂਹ ਕਿਹਦਾ ਸੀ? ਇੱਕ ਹੋਰ ਹੀ ਰੱਖਾ ਤੇ ਉਹਦਾ ਇੱਕ ਰਹਿ ਸੀ। ਅੱਛਾ, ਇੱਕ ਰੱਖੇ ਬਾਬੇ ਦਾ ਖੂਹ। ਖੂਹ ਉਹ ਵੀ ਨਾਲੋਂ ਲਾ ਕੇ ਗਏ। ਅੱਛਾ। ਪਿੰਡ ਵਿੱਚ ਬੱਖੀ ਗਏ। ਤੇ ਬਾਗ ਵੀ ਐਸਾ ਪਿੰਡ 'ਚ ਕੋਈ? ਬਾਗ ਬੜਾ ਸੀ। ਉਹ ਕਿਹਨ ਲਾਇਦਾ ਸੀ? ਉਹ ਲਾਇਦਾ ਸੀ ਸੈਦਾਂ ਨੇ। ਸੈਦਾਂ ਨੇ ਲਾਇਦਾ। ਹਾਂ। ਉਹਨਾਂ ਦਾ ਨਾਂ ਕੀ ਸੀ? ਉਹਦੇ ਨਾਲ ਇੱਕ ਨਾਲ ਬੁੱਲਾ ਸੀ, ਇੱਕ ਉਹਦੇ ਭਰਾ ਨਾਲ, ਤੇ ਇੱਕ ਨਾਲ ਰੱਖਾ ਸੀ। ਉਹਨਾਂ ਲਾਇਆ ਬੜਾ ਬਾਸ਼। ਸਾਡੇ ਅਸੀਂ ਦੁਪਹਿਰੀ ਕਦੇ ਰੋਟੀ ਪਕਾਉਣੀ ਨਹੀਂ। ਹਾਂਜੀ। ਤੇ ਸਾਡੇ ਪਿਓ ਨੇ ਜਾਣਾ ਤੇ ਟਾਈਮ ਤੋਂ ਲਾੜ ਕੇ ਪਾਰ ਕੇ ਜਿਹੜੇ ਖਰੇ ਖਰੇ ਅੰਬ ਨੂੰ ਲਿਆਉਣੇ, ਦੁਪਹਿਰੀ ਰੋਟੀ ਧੋ ਕੇ ਉਹਦੇ ਨਾਲ ਖਾਣੀ। ਅੱਛਾ। ਇੰਨੇ ਅੰਬ ਹੁੰਦੇ। ਇੰਨੇ ਅੰਬ ਹੁੰਦੇ ਹਾਂ, ਵੱਡੇ ਦਰਖਤ ਸਨ। ਹਾਂ। ਠੀਕ ਹੈ। ਤੇ ਮੈਂ ਬਾਈ ਵੀ ਰੱਖੀ ਸੀ ਬਾਪੂ ਨੇ? ਮੇਰਾ ਪਿਓ ਨਹੀਂ ਬੰਦਾ, ਮੇਰਾ ਚਾਚਾ ਬੰਦਾ। ਚਾਚਾ ਬੰਦਾ ਸੀ। ਇਹ ਘਰ ਇਕੱਠ ਹੀ ਸਾਰਾ ਹੈ? ਹਾਂ। ਠੀਕ ਹੈ। ਕਿੰਨੀ ਕੁ ਜ਼ਮੀਨ ਸੀ ਵਾਲ ਸਾਹਿਬ ਉਹਨਾਂ ਕੋਲ? ਮੇਰੇ ਪਿਓ ਦੀ ਮਨੂੰਦੀ ਬੜੀ ਸੀ, ਇੰਨੀ ਮਨੂੰਦੀ ਸੀ ਜੀ। ਯਾਨੀ ਕਿ ਕੋਈ ਬਾਬਾ ਗੱਲਬਾਤ ਵਾਲੇ ਬੰਦੇ ਹਨ ਤੇ ਕੋਈ ਪੁੱਛਦਾ ਨਹੀਂ, ਹੱਥ ਨਹੀਂ ਪਾਉਂਦਾ। ਇਹ ਬਾਰਡਰ ਸੀ ਨਾ ਤੇ ਚਬੂਤਰਾ ਬਣਿਆ ਸੀ, ਉੱਥੇ ਵੀ ਡੰਗਰ ਨਹੀਂ ਹਨ ਲੰਘਣ ਦਿੰਦੇ, ਕੁਛ ਨਹੀਂ ਹਨ ਲੰਘਣ ਦਿੰਦੇ। ਉਹਨਾਂ ਨੇ ਕੀ ਕਰਨਾ ਭਾਈ, ਜਿਸ ਵੇਲੇ ਪਤਾ ਲੱਗਣਾ ਨਾ ਭੱਜ ਬਾਮੂ ਚੱਕੂ ਜੁਗਾੜ ਮਾਲ ਜਾਣਾ ਇਹਨਾਂ ਦਾ ਦੁਕਾਨਾਂ ਦਾ ਬੰਦਿਆਂ ਦਾ ਸੀਗਾ ਨਾ ਚਬੂਤਰੇ। ਠੀਕ ਹੈ। ਉਹਨਾਂ ਚਬੂਤਰੇ ਆ ਜਾਣਾ, ਮੇਰੇ ਪਿਓ ਨੂੰ ਆਖਣਾ ਭੱਜ ਫਲਾਣੇ ਸਾਰੇ ਜਾਣੇ, ਅੱਗੇ ਉਹਨੂੰ ਤਾਂ ਮੇਰੇ ਆਉਣਾ। ਜਿਸ ਵੇਲੇ ਕੋੜੇ ਲੱਗੇ ਹੋਣੇ, ਛੁਆ ਲਿਆ, ਛੂਟੀਆਂ, ਬਦਾਮ,
ਇਹਨੇ ਦਾਬਾ ਮਾਰਨਾ ਉਹਨਾਂ ਕੋੜਿਆਂ ਤੇ ਬੋਰੀਆਂ ਦੁੱਧ ਕੇ ਸੁੱਟ ਗਈਆਂ ਤੇ ਕੋੜੇ ਲਾ ਕੇ ਨੱਸ ਗਾਣਾ ਉਹ ਅੱਧੀ ਉਹਨਾਂ ਸਾਡੇ ਘਰ ਸੁੱਟਣਾ ਸਮਾਨ ਤੇ ਅੱਧਾ ਉਹਨਾਂ ਚਬੂਤਰੇ ਖਾਣਾ ਐਨੀ ਮਨਾਉਂਦੀ ਦੁਕਾਨ ਮੈਂ ਕਿੰਨ ਪਾਈ ਦੀ ਪਿੰਡ 'ਚ? ਹੈਂ ਪਿੰਡ 'ਚ ਦੁਕਾਨ ਕਿੰਨ ਪਾਈ ਦੀ? ਸਾਡੇ ਪਿੰਡ ਦੁਕਾਨ ਨਹੀਂ ਕੋਈ ਨਹੀਂ। ਇੱਥੇ ਚੰਡਿਆਲ ਹੀ ਨਾਲ ਇੱਕ ਪੈਲੀ ਦਾ ਫੈਸਲਾ ਉੱਥੋਂ ਬੁਲਾਉਂਦੇ ਹਾਂ। ਅੱਛਾ, ਤੇ ਯਾਨੀ ਕਿ ਟੰਡਿਆਲੋਂ ਆ ਕੇ ਸੌਦਾ ਲੈ ਕੇ ਜਾਂਦੇ ਰਹੇ? ਹਾਂ। ਤੇ ਜਿਹੜਾ ਮੈਂ ਸ਼ਾਦੀ ਦਾ ਲੀੜਾ ਕੱਪੜਾ ਹੁੰਦਾ ਸੀ ਉਹ ਕਿੱਥੋਂ ਲੈਂਦੇ ਰਹੇ ਹੋ? ਉਹ ਸਾਂਭਦੂ। ਅੱਛਾ, ਸਾਂਭੂ ਤੋਂ ਬਾਜ਼ਾਰ ਹੁੰਦਾ ਸੀ ਬੜਾ ਵੱਡਾ? ਆਹੋ ਨਾਲ ਵੀ ਸਾਡੇ। ਠੀਕ ਹੈ। ਤੇ ਅੱਛਾ ਮੈਂ ਉਦੋਂ ਕੱਪੜੇ ਕਾਹਦਾ ਧੋਂਦੇ ਰਹੇ ਹੋ? ਕੱਪੜੇ ਲੋਕ ਧੋਂਦੇ ਹਨ ਆ ਸੋਡੇ ਨਾਲ ਕਲਰਾਂ ਨਾਲ। ਕਿੱਥੇ ਆਣੀ ਸਾਬਣ ਹੁਣ ਅੱਛਾ। ਤਾਂ ਲੋਕਾਂ ਨੂੰ ਜਾਦੀਆਂ ਬੜੀਆਂ ਨਾ। ਹਾਂ। ਉਹ ਕਿੱਥੇ ਆਣੀ ਹੈ? ਤੇ ਸ਼ੈਂਪੂ ਸ਼ੂਪੂ ਕੋਈ ਨਹੀਂ ਸੀ ਸਿਰ ਨੂੰ ਲਾਉਣ ਵਾਸਤੇ? ਨਹੀਂ ਸਾਬਣ ਹੈ ਨਹੀਂ, ਸ਼ੈਂਪੂ ਹੈ ਹੀ ਸਿਰ ਨੂੰ ਲਾਉਣ ਵਾਸਤੇ? ਨਾ। ਉਹ ਕੀ ਲਾਉਂਦੇ ਰਹੇ ਹੋ ਸ਼ੈਂਪੂ ਦੀ ਜਗ੍ਹਾ ਤੇ? ਇਹੋ ਸਾਬਣ ਨਾਲ ਧੋ ਲੈਣਾ। ਲੱਸੀ ਨਾਲ ਧੋਂਦੇ ਨਹੀਂ ਰਹੇ? ਕਰੇ ਸੈਪੇ ਲਾਇਆ। ਉਹ ਪਹਿਲੇ ਮੈਂ ਬੀਬੀਆਂ ਜਿਹੜੀ ਲਾਉਂਦੀ। ਲੱਸੀ ਨਾਲ ਧੋਂਦੀ ਰਹੀਆਂ ਨੇ, ਮੱਖਣ ਲਾਉਂਦੇ ਆਹੋ ਰਹੇ? ਘਿਓ ਤੱਤਾ ਕਰ ਹਾਂ। ਤੇ ਉਹ ਨਿਚੋੜ ਚ ਉਹਦੇ ਚ ਲੱਸੀ ਪਾ ਤੇ ਉਹ ਸਿਰ ਤੋਂ। ਅੱਛਾ, ਠੀਕ ਇਹ ਹੈ। ਕੰਮ ਆ ਨਹੀਂ ਤੇ ਰਿਹਾ। ਬਾਅਦ ਜਿਸ ਤਰ੍ਹਾਂ ਹੁਣ ਕੋਈ ਮਹਿਮਾਨ ਆਉਂਦਾ ਅਸੀਂ ਚਾਹ ਬਣਾਉਂਦੇ ਆ, ਹਾਂ ਉਦੋਂ ਬਣਾਉਂਦੇ ਰਹੇ ਤੁਸੀਂ ਚਾਹ? ਸਾਡੇ ਨਹੀਂ ਚਾਹ ਪੀਂਦੇ। ਉਹ ਚਾਹ ਨਹੀਂ ਹੁੰਦੀ ਹੈ? ਜਿਵੇਂ ਦੁੱਧ ਪੀਣਾ ਪਿਆਲਿਆਂ ਨੇ ਪਿਆਲੇ। ਇਹ ਲੋਕਾਂ ਦੇ ਨਾ ਸਿਰ ਪੀੜ ਹੁੰਦੀ ਹੈ, ਲੱਕ ਪੀੜ ਹੁੰਦੀ ਹੈ। ਮੇਰੇ ਅਜੇ ਸਿਰ ਨੂੰ ਪੀੜ ਨਹੀਂ ਹੁੰਦੀ ਤੇ ਨਹੀਂ ਮੇਰੇ ਲੱਕ ਨਹੀਂ ਹੁੰਦੀ। ਉਹ ਮੇਰੀਆਂ ਖੁਰਾਕਾਂ- ਲੱਤਾਂ ਨੂੰ ਪੀੜ ਨਹੀਂ। ਖਰਾਕਾਂ ਮੈਂ ਖਾਧੀ ਇੰਨਾ ਨੇ ਖਾਂਦਾ ਵਾ। ਜੀ ਜੀ ਜੀ। ਅੱਛਾ ਮੈਂ ਅੱਗ ਬਾਲਣ ਦਾ ਕੀ ਨਿਜ਼ਾਮ ਸੀ? ਹੁਣ ਤੇ ਮਾਚਿਸ ਹੈ ਨਾ? ਕਮਾਲ ਦਾ ਰੱਖੇ ਦੇ ਹੁੰਦੇ ਹਨ ਪੁੱਤਰ। ਪੀੜ ਨੇ ਚੂਲੇ ਦੀ ਅੱਗ ਲਾਣੀ ਤੇ ਗੋਹੇ ਬਾਲਣੇ। ਹਾਂ। ਬਾਲਣ ਵੀ ਬਥੇਰਾ ਹੁੰਦਾ ਸੀ, ਰੁੱਖ ਬਥੇਰੇ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਕਿ ਮਾਚਿਸ ਹੁੰਦੀ ਸੀ ਉਦੋਂ? ਮਾਚਿਸਾਂ? ਆਹੋ ਅੱਛਾ, ਮਾਚਿਸ ਉਦੋਂ ਹੈ ਸੀ। ਆਹੋ। ਠੀਕ ਹੈ। ਅੱਛਾ ਮੈਂ ਕਿੰਨੇ ਕੁ ਕਣਕ ਨਿਕਲਾਂਦੀ ਰਹੀ ਹੈ ਇੱਕ ਕਿੱਲੇ 'ਚੋਂ? ਕਣਕ ਨੂੰ ਮਾਈ ਬਾਈਆਂ ਗਿਆ ਹਨ, ਗੱਡੀਆਂ ਕਿਹਦੇ ਕੋਲ ਹਨ? ਹਾਂ। ਬਾਈਆਂ ਗਿਆ ਹਨ ਤੇ ਬਾਈਆਂ ਦਾ ਵੀ ਦਾਣੇ ਖਰਚ ਖਾਣੇ ਦੇ ਬੜੇ ਸੋਹਣੇ ਹੋ ਜਾਂਦੇ ਹਨ। ਹੋ ਜਾਂਦੇ ਹਨ। ਆਹ ਤੇ ਮੈਂ ਕਿੰਨੇ ਕੁ ਦਿਨ ਪਹਿਲੇ ਸ਼ਾਦੀ ਵਾਲਾ ਘਰ ਜਿਹੜਾ ਸੀ ਉਹਦੇ 'ਚ ਲੋਕ ਬੀਬੀਆਂ ਗਾਣੇ ਸ਼ਾਣੇ ਸ਼ੁਰੂ ਕਰ ਦਿੰਦੀਆਂ ਹਨ? ਆਹੋ ਗਾਉਂਦੀਆਂ ਹਨ। 15 ਦਿਨ ਗਾ ਲੈਣ ਤੇ 5 ਮਹੀਨਾ ਗਾ ਲੈਣ। ਹਾਂ। ਅਸੀਂ ਤਾਂ ਖੁਸ਼ੀ ਦਾ ਮਹੀਨਾ ਨਹੀਂ ਲੱਗੀ। ਅੱਛਾ। ਹਾਂ। ਤੇ ਕੀ ਰਿਵਾਜ ਸੀ ਉਦੋਂ ਮਾਂ? ਸ਼ਾਦੀ ਦਾ ਕੀ ਰਿਵਾਜ ਸੀ ਉਦੋਂ? ਸਾਡੀ ਦਾ ਹੋ ਗਏ ਹੁਣ ਤੇ ਲੋਕ ਸਾਰਾ ਦਿਨ ਜੰਜ ਸਕਦੇ, ਸਾਡੇ ਰਾਤ ਰਹਿਣਾ। ਹਾਂ। ਰਾਤ ਰਹਿਣਾ, ਦੂਏ ਦਿਨ ਜੰਜ ਤੋੜਨੀ। ਦੂਸਰੇ ਦਿਨ ਕੋਈ ਜਾਣ ਤੋਰਨੀ? ਹਾਂ। ਅੱਛਾ ਮੈਂ ਨਾਨਕੇ ਤੁਹਾਡੇ ਕਿੱਥੇ ਆ? ਨਾ ਕਿਹਾ ਤੋਣੇ। ਅੱਛਾ, ਪਹਿਲੇ ਵੀ ਤੁਸੀਂ ਇੱਧਰ ਆਉਂਦੇ ਜਾਂਦੇ ਰਹੇ ਹੋ? ਹੈ। ਹਾਂ ਤੋਣੇ। ਠੀਕ ਹੈ। ਮੈਂ ਕੋੜੀ ਹੀ ਰੱਖੀ ਦੀ। ਹਾਂ। ਮੇਰੇ ਪਿਓ ਨੇ ਮੈਨੂੰ ਬਸ਼ੇਰੀ ਲੈ ਕੇ ਗਈ, ਮੈਂ ਉਹਦੇ ਤੇ ਕੱਲੀ ਤੋਆਣੇ ਆ ਜਾਂਦੀ ਰਹੀਆਂ। ਉੱਥੋਂ ਜੱਸੋ ਜੱਗ ਤੋਂ? ਆਹ ਮਾਸ਼ਾਅੱਲਾ ਮਾਸ਼ਾਅੱਲਾ। ਤੇ ਇੱਥੋਂ ਮੈਂ ਕੱਲੀ ਤੋਆਣਿਓ 2 ਵਾਰੀ ਆਸਤ ਗੋ ਆਈਆਂ। ਅੱਛਾ, ਇੱਥੋਂ 2 ਵਾਰ ਤੁਸੀਂ ਫਿਰ ਉਹ ਆਏ ਜਾ ਕੇ? ਚਾਟੀ ਹੈ ਇਹਨਾਂ ਦੀ ਕਮਿਆਰਾਂ ਦੀ ਅੱਡੇ ਕੰਢਿਆਂ ਵਾਲੀ। ਹਾਂ। ਮੈਂ ਆਪਣੀ ਮਾਂ ਨੂੰ ਆਖਿਆ ਵੀ ਮੈਂ ਨਹੀਂ ਆਣਾ, ਇਹ ਕਿਹੜੀ ਚਾਟੀ 'ਚ ਲੱਸੀ ਪੀਣੀ ਹੈ, ਕਿਹਦੇ 'ਚ ਪੀਣੀ ਹੈ? ਮੈਂ ਕਿਹਾ ਜਿਹੜੀ ਮੇਲੇ ਦੀ ਲਿਆਂਦੀ ਤੇ ਨਾ ਪਿੰਡ ਉਹ ਲਿਆਉਣੀ ਹੈ। ਅਸੀਂ ਚਲੇ ਜਾਂਦੇ ਨੇ। ਆਹੋ। ਹਾਂ। ਤੇ ਮੇਰਾ ਪਿਓ ਨਹੀਂ ਸਕਦਾ ਵੀ ਇਹਨੂੰ ਡਰਦੀ। ਹਾਂ। ਉਹ ਆਖਣ ਲੱਗਾ, ਪਿਓ ਨੂੰ ਆਖਣ ਲੱਗੀ ਜਾ ਖਾਣ ਲੱਗਾ ਤੂੰ ਕਿਉਂ ਠਾ ਕੇ ਨਹੀਂ ਜਾਣਦੇ। ਹਾਂ। ਮੈਂ ਕਾਠੀ ਪਾਈ ਆਪੇ ਕਿਤੇ ਆਪੇ ਲਗਾਮ ਪਾਉਂਦੀ ਹਾਂ। ਅੱਛਾ, ਉਹ ਪਾਈ ਤੇ ਚਲੇ ਗਈ ਨਹੀਂ ਕਿ ਕੁੜੀ ਨੂੰ ਆਪੇ ਤਿਆਰ ਕਰ ਲੈਂਦੇ ਆਪੇ ਤੁਸੀਂ? ਕੀ ਕਾਠੀ ਵੀ ਪਾ ਦੇਣੀ, ਲਗਾਉਣ ਵੀ ਪਾ ਦੇਣੀ ਹੈ। ਮਾਮਾ ਜਲਾਲ ਹੈ ਜਿਹੜਾ ਵਿਚਾਰਾ ਤੁਹਾਨੇ ਵਾਲਾ, ਇਹਨੂੰ ਕਦੇ ਵੀ ਜਾਚ ਇੱਧਰ ਲੈਣ ਗਿਆ ਸੀ ਰਾਸ਼ਨ ਤੇ ਮੈਂ ਕਾਠੀ ਪਾ ਕੇ ਦਿੱਤੀ, ਲਗਾਮ ਨਹੀਂ ਚੜ੍ਹਦੀ। ਅੱਛਾ ਅੱਛਾ। ਤੇ ਮੈਂ ਫਿਰ ਤੁਹਾਡੀ ਸ਼ਾਦੀ ਕਿੱਥੇ ਹੋਈ? ਰਿਆਸਤ 'ਚ ਉਸੇ ਪਿੰਡ 'ਚ ਉਹ ਪਹਿਲੇ ਸ਼ਾਦੀ ਹੋਈ? ਛੋਟੀ ਜਿਹੀਆਂ ਤੇ ਵਿਆਹ ਵੀ ਮੇਰੇ ਪਿਓ ਨੂੰ ਆਉਂਦਾ ਸੀ ਖੁਸ਼ੀ ਜਾ। ਕੋਈ ਥੋੜਾ ਦਾਜ ਦਿੱਤਾ ਸੀ, ਘੋੜੀਆਂ ਤਾਕਰ ਤੇ ਮਈਆਂ ਤਾਕਰ ਤੇ ਸਗ ਇਹ ਲੋਕ ਪਾਂਡੇ ਦੇ ਨਹੀਂ ਦੇ ਗਾਣੇ ਤੇ ਗਾਣ। ਨਹੀਂ, ਰਿਆਸਤ ਦੇ ਕਿਹੜੇ ਪਿੰਡ 'ਚ ਹੋਈ ਸ਼ਾਦੀ ਤੁਹਾਡੀ? ਕਮੋਰ। ਕਮੋਰ? ਕਿਸੋ ਕਮੋਰ ਜਿਹੜਾ ਹੈ? ਹਾਂ। ਅੱਛਾ, ਉੱਥੇ ਜਿਹੜੇ ਤੁਹਾਡੇ ਸੁਸਰ ਜੀ ਹਨ ਉਹਨਾਂ ਦਾ ਕੀ ਨਾਂ ਸੀ? ਸਹੁਰਾ ਜੀ ਜਿਹੜੇ ਹਨ ਤੁਹਾਡੇ? ਜਾਨਾ। ਜਾਨਾ। ਤੇ ਤੁਹਾਡੇ ਮੀਆਂ ਜੀ ਉਹਨਾਂ ਦਾ ਕੀ ਨਾਂ ਸੀ? ਮੌਸਮ। ਮੁਹਸੈਨ। ਅੱਛਾ ਅੱਛਾ, ਠੀਕ ਹੋ ਗਿਆ। ਤੇ ਫਿਰ ਜਦੋਂ ਪਾਕਿਸਤਾਨ ਅਜੇ ਨਹੀਂ ਸੀ ਬਣਿਆ ਦਾ ਤੇ ਤੁਸੀਂ ਤੁਹਾਡੀ ਸ਼ਾਦੀ ਪਹਿਲੇ ਕਮੋਰ ਹੋਈ ਹੈ, ਆਹ ਫਿਰ ਬਾਅਦ 'ਚ ਵੰਡ ਹੋ ਗਈ 47 ਦੀ, ਫਿਰ ਤੁਹਾਨੂੰ ਉਹ ਛੱਡ ਕੇ ਕਮੋਰ ਤੇ ਇੱਧਰ ਆਉਣਾ ਪੈ ਗਿਆ ਇਸ ਪਿੰਡ 'ਚ? ਆਹ ਅੱਛਾ, ਉਦੋਂ ਜਦੋਂ ਤੁਸੀਂ ਆਏ ਹੋ ਸਾਨੂੰ ਦੱਸੋ ਜਰਾ ਕਿ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ, ਇੱਕ ਇੰਡੀਆ ਬਣ ਗਿਆ? ਜੇ ਅਜੇ ਰੌਲਾ ਨਹੀਂ ਪਿਆ ਉਦਣ ਰਾਤ ਨੂੰ ਪਏ ਨਾ ਇੱਧਰ ਲੋਕ। ਹਾਂ। ਤੇ ਸਾਨੂੰ ਮੇਰੀ ਬੇਬੇ ਗਈ ਆ ਛਾਵਲਾ ਦੇਣ ਤੇ ਕਿਸੇ ਬੰਦੇ ਨੇ ਦੱਸਿਆ ਅੱਜ ਇੱਥੇ ਰੌਲਾ ਪੈ ਜਾਣਾ ਤੇ ਕੁੜੀਆਂ ਨੂੰ ਕੱਢ ਲਓ। ਅਸੀਂ ਮੈਂ ਆਪਣੇ ਚਾਚੇ ਦੀਆਂ ਕੁੜੀਆਂ ਵੀ ਲਈਆਂ ਤੇ ਆਪੇ ਵੀ ਲਈ ਤੇ ਇੱਕ ਜਿਹੜੀ ਨਡੋਲ ਮੇਰੀ ਭੈਣ ਤੇ ਇੱਕ ਮਰਾੜੇ ਆ ਤੇ ਇੱਕ ਵਿਚਾਰੀ ਰੂਪੋ ਚੱਕ ਉਹ ਮਰ ਗਈ ਆ। ਇਹ ਮੈਂ ਲਈਆਂ ਤੇ ਇਹ ਬਡਾਲੇ ਡਫਰਾਲ ਕੋਲ ਬਡਾਲਾ ਜਿਹੜਾ ਇੱਥੇ ਲੈ ਕੇ ਆ ਗਈਆਂ। ਅੱਛਾ ਅੱਛਾ। ਤੇ ਰਾਤ ਨੂੰ ਰੌਲਾ ਪੈ ਗਿਆ ਤੇ ਸਾਡਾ ਜਿਹੜੇ ਹਨ ਕੰਮੀ ਕੁੰਮੀ ਇਹਨਾਂ ਸਾਡਾ ਸਾਰਾ ਸਮਾਨ ਕੱਢ ਕੇ ਟੰਡਿਆਲ ਸੁੱਟ ਗਏ। ਅੱਛਾ। ਤੇ ਮਾਮੇ ਸਾਡੇ ਲੈ ਗਏ ਹਨ ਟਰਾਲੀਆਂ ਦੇ ਉੱਤੇ
ਤੁਹਾਨੂੰ ਪਿੰਡ ਤੁਹਾਡੇ ਲੈ ਗਏ ਹਾਂ। ਠੀਕ ਹੈ। ਅੱਛਾ ਮੈਂ ਤੁਹਾਡਾ ਜਿਹੜਾ ਉੱਥੇ ਘਰ ਸੀ ਉੱਥੇ ਜੱਸੋ ਚੱਕ, ਹਾਂ ਉਹਦੇ ਜਿਹੜੇ ਲਾਗੇ ਲਾਗੇ ਘਰ ਸਨ ਉਹ ਕਿਹਦੇ ਕਿਹਦੇ ਘਰ ਸਨ? ਉਹ ਇਹੋ ਸਾਡੇ ਚਾਚਿਆਂ ਦੇ ਗਾਂ ਇੱਕ ਦਾ ਲਾਲ ਸੀ, ਇੱਕ ਨਾ ਉਹ ਸੀ ਲੱਭੂ ਸੀ, ਇੱਕ ਨਾ ਸਾਈ ਸੀ, ਇੱਕ ਨਾ ਰੋਸ਼ਨ ਸੀ। ਇਹੋ ਘਰ ਹਨ ਸਾਡੇ ਆਪਣੇ ਦੇ। ਤੇ ਮਸੀਤ ਵੀ ਆਈ ਪਿੰਡ 'ਚ ਉੱਥੇ ਕੋਈ? ਹਾਂ ਮਸੀਤ? ਮਸੀਤ ਆਈ। ਤੇ ਮੌਲਵੀ ਸਾਹਿਬ ਤੱਕ ਪਤਾ ਕੌਣ ਸੀ? ਮੌਲਵੀ ਉਹਦੇ ਤਾਂ ਮੌਲਵੀ ਕੋਈ ਵੀ ਨਹੀਂ, ਇਹੋ ਜਿਹੜੇ ਵਿਚਾਰੇ ਹਨ ਇਹੋ ਗੱਲਾਂ ਨਸਨ ਭੱਜ ਗਏ ਦੇ ਹਨ, ਤੇ ਇਹੋ ਜਿਹੜੇ ਸਾਡੇ ਅੱਗੇ ਗਏ ਦੇ ਹਨ ਇਹੋ ਵਿਚਾਰੇ ਨਮਾਜ਼ਾਂ ਪੜ੍ਹਦੇ ਹਨ ਤੇ ਇਹੋ ਗੱਲਾਂ ਤੇ ਫਿਰ ਠੀਕ ਹੈ। ਮਸੀਤਾਂ ਤੇ ਅਮਾ ਦਿਲ ਕਰਦਾ ਜਾ ਕੇ ਆਪਣਾ ਪਿੰਡ ਦੇਖਣ ਨੂੰ ਫਿਰ? ਮੈਂ ਤੇ ਅਜੇ ਵੀ ਆਈਆਂ ਪਰ ਮੈਂ ਆਖੀਗਾ ਮੀਟ ਕੇ ਚਲੇ ਜਾਂਦੀ। ਅੱਛਾ, ਹਾਂ ਤੁਹਾਨੂੰ ਅੰਨਾ ਜਾਨੀ ਕਿ ਅੰਦਾਜ਼ਾ ਹੈ? ਹਾਂ ਤੇ ਇੱਥੋਂ ਦਾ ਦੱਸਣ ਦੱਸੋ ਕਿ ਕਿੱਥੇ ਕੁ ਜੀ ਕਰਕੇ ਆ ਇਹਦੇ ਕਰਤਾਲ ਦੇ ਕਿਹੜੇ ਪਾਸੇ ਆ ਪਿੰਡ ਅੱਗੇ ਤੁਹਾਡਾ? ਅੱਗੇ ਕਰਤਾਲ ਕਰਤਾਲ ਦੇ ਨਾਲ ਅੱਗੇ ਸਾਮਦੂ ਮਨਾਸਾਂ, ਹਾਂ ਤੇ ਉਸ ਤੋਂ ਅੱਗੇ ਕਿੰਨਾ ਕੁ ਅੱਗੇ ਆ ਕਮੋਰ ਕਮੋਰ ਜਿਹੜਾ ਤੇ ਜੱਸੋ ਚੱਕ? ਸਾਡੇ ਜੱਸੋ ਚੋਂ ਨਿਕਲ ਕੇ ਤੇ ਆਉਣਾ ਸਾਮਦੂ ਤੋਂ ਜੁਗਵਾਲ ਤੇ ਅੱਗੇ ਕਮੋਰ। ਅੱਛਾ ਅੱਛਾ ਅੱਛਾ, ਨਹੀਂ ਤੇ ਨਜ਼ਦੀਕ ਹੀ ਉਹ ਬਿਲਕੁਲ। ਸਿੱਖਾਂ ਦਾ ਪਿੰਡ ਸੀ ਜਿਹੜਾ ਜੁਗਵਾਲ ਸੀ। ਇੱਕ ਕੁਲੀਆਂ ਵੀ ਪਿੰਡ ਹੈ ਸਿੱਖਾਂ ਆਹੋ ਸਿੱਖਾਂ ਦੀਆਂ ਕੁਲੀਆਂ? ਸਿੱਖਾਂ ਦੀਆਂ ਕੁਲੀਆਂ। ਹਾਂ। ਨਮੰਦਰ ਵੀ ਵਿਸਾਖੀ ਹੁੰਦੀ ਕਦੇ ਗਏ ਉੱਥੇ? ਨਹੀਂ ਉੱਥੇ ਨਹੀਂ ਨਹੀਂ ਗਏ। ਤੇ ਸਾਂਬਾ ਵੀ ਨਹੀਂ ਦੇਖਿਆ? ਨਹੀਂ ਜੰਮੂ ਵੀ ਨਹੀਂ ਦੇਖਿਆ? ਨਾ ਪਿਓ ਮੇਰਾ ਜਾਂਦਾ ਰਿਹਾ ਸਾਰਾ ਦਿਨ ਜੰਮੂ ਆ ਜਾਂਦਾ ਰਿਹਾ। ਅੱਛਾ ਅੱਛਾ ਅੱਛਾ, ਉੱਥੇ ਘੋੜੀ ਤੇ ਜਾਂਦੇ ਰਹੇ ਨੇ? ਨਾ ਉਹ ਨਹੀਂ ਕੋੜੀ ਤੇ ਕਰਦਾ, ਕੋੜੀ ਮੈਂ ਗਈ ਰੱਖੀ। ਠੀਕ ਹੈ। ਇਹ ਮੁੰਡੇ ਤੇ ਸਾਡੇ ਵਿਚਾਰੇ ਇੱਧਰ ਆ ਕੇ ਹੋਏ ਨਾ, ਪਤਾ ਕਿ ਨਹੀਂ ਕਿਸੇ ਦਾ। ਅੱਛਾ ਰੇਡੂਆ ਯਾਨੀ ਕਿ ਹੈ ਸੀ ਤੇ ਸਕੂਟਰ ਦਾ ਹੈ, ਸਕੂਟਰ ਨਹੀਂ ਸੀ? ਨਾ ਠੀਕ ਹੈ। ਤੇ ਮੈਂ ਗੱਡੇ ਕਿੰਨੇ ਕੁ ਰੱਖੇ ਤਾਂ ਪਿੰਡ 'ਚ? ਗੱਡਾ ਕਿਹਦੇ ਕਿਹਦੇ ਕੋਲ ਸੀ? ਗੱਡਾ ਹਾਂ ਗੱਡਿਆ ਨਹੀਂ ਹੈ ਨਹੀਂ? ਹਾਂ ਠੀਕ ਹੈ। ਜਿਹੜੇ ਬੰਦੇ ਹਨ ਸਾਡੇ ਇਹ ਮੁੰਡੇ ਕਿੱਥੇ ਨੇ ਇਹੋ ਜਿਹੇ ਕੰਮ ਕਰਨ ਵਾਲੇ। ਠੀਕ ਹੈ। ਅੱਛਾ ਮਾਂ ਜੀ ਜਿਹੜਾ ਪੁਰਾਣਾ ਤੁਹਾਡਾ ਪਿੰਡ ਸੀ ਨੇ ਜੱਸੋ ਚੱਕ ਤੇ ਕਮੋਰ, ਹਾਂ ਇਹ ਉਹ ਵੀ ਲੋਕ ਸਾਡੀ ਇਹ ਗੱਲਬਾਤ ਸੁਣ ਰਹੇ ਨੇ, ਹਾਂ ਤੇ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਵਗੈਰਾ ਦੇਣਾ ਚਾਹੁੰਦੇ ਹੋ ਤੇ ਦਵੋ। ਅੱਛਾ ਜੀ ਸਲਾਮ ਅਲੈਕਮ, ਤੁਸੀਂ ਰਾਜੀ ਬਾਜੀ ਰਹੋ। ਠੀਕ ਹੈ ਮਾਂ ਜੀ, ਬਹੁਤ ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਿਹਤਮੰਦ ਰੱਖੇ।